ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਰਾਸ਼ਟਰਪਤੀ ਟਰੰਪ ਆਪਾਂ ਨੂੰ ਪਤਾ ਵੀ ਵੀਕਐਂਡ ਦੇ ਉੱਤੇ ਜਿਹੜਾ ਹੰਡਈ ਵਾਲਾ ਹੋਇਆ ਸੀਗਾ, ਕਾਂਡ ਕਹਿ ਸਕਦੇ ਹਾਂ ਇੱਕ ਹਿਸਾਬ ਦੇ ਨਾਲ, ਵੀ ਉੱਥੇ ਜਿਹੜਾ ਪਲਾਂਟ ਬਣ ਰਿਹਾ ਸੀ ਉੱਥੇ ਇਮੀਗ੍ਰੇਸ਼ਨ ਦੀ ਰੇਡ ਵੱਜੀ। ਪੌਣੇ 500 ਬੰਦਾ ਜਿਹੜਾ ਉਹਨਾਂ ਨੇ ਉੱਥੋਂ ਡਿਟੇਨ ਜਿਹੜਾ ਉਹ ਕਰ ਲਿਆ। ਤੇ ਰਾਸ਼ਟਰਪਤੀ ਟਰੰਪ ਨੇ ਵੀ ਇਸ ਬਾਬਤ ਚੇਤਾਵਨੀ ਜਿਹੜੀ ਆ ਬਾਹਰਲੀਆਂ ਕੰਪਨੀਆਂ ਨੂੰ ਦਿੱਤੀ ਆ। ਕਹਿੰਦੇ ਵੀ ਭਾਈ, ਜੇ ਤੁਸੀਂ ਅਮਰੀਕਾ ਦੇ ਵਿੱਚ ਨਿਵੇਸ਼ ਕਰ ਰਹੇ ਆ, ਇਨਵੈਸਟਮੈਂਟ ਜਿਹੜੇ ਉਹ ਕਰ ਰਹੇ ਆ, ਤੇ ਸਾਡੇ ਜਿਹੜੇ ਆ ਇਮੀਗ੍ਰੇਸ਼ਨ ਦੇ ਰੂਲਸ ਆ ਤੁਹਾਨੂੰ ਉਹਨਾਂ ਦੀ ਪਾਲਣਾ ਤੁਹਾਨੂੰ ਕਰਨੀ ਪੈਣੀ ਆ। ਕਹਿੰਦੇ ਵੀ ਵੀ ਐਨਕਰੇਜ ਯੂ ਟੂ ਲੀਗਲੀ ਬ੍ਰਿੰਗ ਯੂਰ ਵੈਰੀ ਸਮਾਰਟ ਪੀਪਲ, ਵੀ ਸਿਆਣੇ ਬੰਦੇ, ਹੁਸ਼ਿਆਰ ਬੰਦੇ ਜਿਹੜੇ ਆ ਉਹ ਤੁਸੀਂ ਅਮਰੀਕਾ ਦੇ ਵਿੱਚ ਲੈ ਕੇ ਆਓ। ਉਹਨਾਂ ਨੇ ਸਾਰੀਆਂ ਇੰਟਰਨੈਸ਼ਨਲ ਕੰਪਨੀਜ਼ ਨੂੰ ਜਿਹੜਾ ਇਹ ਸੰਬੋਧਿਤ ਹੁੰਦੇ ਹੋਏ ਆਖਿਆ ਵੀ ਤੁਹਾਨੂੰ ਜੀ ਆਇਆਂ ਨੂੰ ਤਾਂ ਹੈਗਾ ਆ, ਪਰ ਤੁਹਾਨੂੰ ਇਮੀਗ੍ਰੇਸ਼ਨ ਦੇ ਜਿਹੜੇ ਰੂਲਸ ਆ ਯੂਐਸ ਦੇ, ਉਹਨਾਂ ਦੀ ਪਾਲਣਾ ਜਿਹੜੀ ਉਹ ਕਰਨੀ ਪੈਣੀ ਆ। ਪਿਛਲੇ ਹਫ਼ਤੇ ਜਾਰਜੀਆ ਦੇ ਇਸ ਸਾਊਥ ਕੋਰੀਅਨ ਕੰਪਨੀ ਦੇ ਜਿਹੜੇ ਪਲਾਂਟ ਆ, ਉਸ ਤੋਂ ਬਾਅਦ ਦੇ ਵਿੱਚ ਇਹ ਹੜਕੰਪ ਜਿਹੜਾ ਉਹ ਮਚਿਆ ਸੀ। ਉੱਧਰ ਸਾਊਥ ਕੋਰੀਆ ਵਾਲਿਆਂ ਨੇ ਵੀ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਬਿਆਨਬਾਜ਼ੀ ਆ ਉਹ ਜ਼ਰੂਰ ਕੀਤੀ ਸੀਗੀ। ਕਹਿੰਦੇ ਵੀ ਯੂਰ ਇਨਵੈਸਟਮੈਂਟਸ ਆਰ ਵੈਲਕਮ, ਵੀ ਇਨਕਰੇਜ ਯੂ ਟੂ ਲੀਗਲੀ ਬ੍ਰਿੰਗ ਯੂਰ ਵੈਰੀ ਸਮਾਰਟ ਪੀਪਲ ਐਂਡ ਵੀ ਵਿਲ ਮੇਕ ਇਟ ਕੁਇਕਲੀ ਲੀਗਲੀ ਪੋਸੀਬਲ ਫॉर ਯੂ ਟੂ ਡੂ ਸੋ। ਤੇ ਹਾਇਰ ਐਂਡ ਟ੍ਰੇਨ ਅਮਰੀਕਨ ਵਰਕਰਸ, ਇਹ ਵੀ ਜਿਹੜੀ ਉਹਨਾਂ ਨੇ ਅਮਰੀਕਨ ਜਿਹੜੀਆਂ ਓਵਰਸੀਜ਼ ਫਰਮਸ ਆ ਉਹਨਾਂ ਨੂੰ ਜਿਹੜਾ ਆ ਉਹ ਕਰਨ ਨੂੰ ਜਿਹੜਾ ਉਹ ਆਖਿਆ। ਸਾਊਥ ਕੋਰੀਆ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ $100 ਬਿਲੀਅਨ ਦੀ ਜਿਹੜੀ ਯੂਐਸ ਐਨਰਜੀ ਦੇ ਵਿੱਚ ਉਹ ਪਰਚੇਜ਼ ਜਿਹੜੀ ਉਹ ਕਰਨਗੇ, $350 ਬਿਲੀਅਨ ਦੀ ਓਵਰਆਲ ਜਿਹੜੀ ਇਨਵੈਸਟਮੈਂਟ ਆ ਉਹ ਯੂਐਸ ਦੇ ਵਿੱਚ ਹੋਊਗੀ, ਤਾਂ ਜੋ ਉਹ ਉੱਥੋਂ ਆ ਰਹੇ ਸਮਾਨ ਦੇ ਉੱਤੇ ਟੈਰਿਫਸ ਜਿਹੜੇ ਆ ਉਹ ਘੱਟ ਜਿਹੜੇ ਉਹ ਲੱਗਣ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਲੀ ਜੇ ਮਿਓਂਗ ਤੇ ਟਰੰਪ, ਉਹਨਾਂ ਨੇ ਜਿਹੜੇ ਆਪਸ ਦੇ ਵਿੱਚ ਇਹ ਸਮਝੌਤਾ ਵਾਸ਼ਿੰਗਟਨ ਦੇ ਵਿੱਚ 2 ਹਫ਼ਤੇ ਪਹਿਲਾਂ ਹੀ ਇਸ ਰੇਡ ਤੋਂ ਕੀਤਾ ਸੀਗਾ। ਸੋ ਜਦ ਇਹ ਰੇਡ ਵਾਪਰੀ ਆ, ਇਹ ਸਾਈਟ ਅੰਡਰ ਕੰਸਟਰਕਸ਼ਨ ਸੀਗੀ, ਬਣ ਰਹੀ ਸੀਗੀ। ਇੱਥੇ ਬੈਟਰੀਜ਼ ਪ੍ਰੋਡਿਊਸ ਹੋਣੀਆਂ ਸੀ ਇਲੈਕਟ੍ਰਿਕ ਵਹੀਕਲਸ ਦੇ ਲਈ। ਜਿਹੜੇ ਜਾਰਜੀਆ ਦੇ ਰਿਪਬਲਿਕਨ ਗਵਰਨਰ 2022 ਦੇ ਵਿੱਚ ਉਹਨਾਂ ਨੇ ਜਿਹੜਾ ਆਖਿਆ ਸੀਗਾ ਵੀ ਲਾਰਜੈਸਟ ਇਕਨੋਮਿਕ ਡਿਵੈਲਪਮੈਂਟ ਪ੍ਰੋਜੈਕਟ ਸੂਬੇ ਦੇ ਇਤਿਹਾਸ ਦੇ ਵਿੱਚ ਜਿਹੜਾ ਉਹ ਬਣਿਆ ਆ। ਸਾਊਥ ਕੋਰੀਆ ਦੇ ਜਿਹੜੇ ਫੋਰਨ ਮਿਨਿਸਟਰ ਚੋ ਹਿਵਾਂਗ, ਉਹਨਾਂ ਨੇ ਵੀਕਐਂਡ ਦੇ ਉੱਤੇ ਕਿਹਾ, ਕਹਿੰਦੇ ਵੀ ਸਾਨੂੰ ਬਹੁਤ ਫਿਕਰ ਆ ਵੀ ਜਿਹੜੇ ਕੋਰੀਅਨਸ ਡਿਟੇਨ ਕੀਤੇ ਗਏ ਆ, ਕੋਰੀਅਨ ਨੈਸ਼ਨਲਸ, ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਕੀਤਾ ਗਿਆ ਆ। ਕਹਿੰਦੇ ਵੀ ਇਹ ਬ੍ਰੌਡਰ ਰੀਪਰਕਸ਼ਨਸ ਜਿਹੜੀਆਂ ਇਸ ਦੀਆਂ ਹੋ ਸਕਦੀਆਂ ਆ, ਇਹ ਬਹੁਤ ਸੰਜੀਦਾ ਕਹਿੰਦੇ ਵੀ ਮੈਟਰ ਆ। ਸਾਊਥ ਕੋਰੀਆ ਦੀ ਜਿਹੜੀ ਓਪੋਜੀਸ਼ਨ ਪਾਰਟੀ ਆ ਉਹਨਾਂ ਨੇ ਆਖਿਆ। ਹੁਣ ਜਿਹੜੀ ਹਰਜੋਤ ਸਿੰਘ ਜੀ ਇਹ ਖਬਰ ਆ ਰਹੀ ਆ ਵੀ ਇਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਉਹਨਾਂ ਨੂੰ ਛੱਡਿਆ ਜਿਹੜਾ ਹੋ ਜਾਵੇਗਾ, ਤੇ ਮੋਸਟ ਪ੍ਰੋਬਬਲੀ ਉਹਨਾਂ ਨੂੰ ਵਾਪਸ ਘੱਲ ਦਿੱਤਾ ਜਾਵੇਗਾ। ਉਹ ਜਦੋਂ ਕੰਸਟਰਕਸ਼ਨ ਦਾ ਹਰਜੋਤ ਸਿੰਘ ਜੀ ਆਪਾਂ ਨਾਮ ਸੁਣਦੇ ਆ ਤਾਂ ਸਾਰਿਆਂ ਨੂੰ ਇਹੀ ਲੱਗਦਾ ਆ ਵੀ ਸ਼ਾਇਦ ਹਰ ਇੱਕ ਪਾਸੇ ਹਿਸਪੈਨਿਕ ਮੂਲ ਦੇ ਲੋਕ ਹੀ ਜ਼ਿਆਦਾ ਜਿਹੜਾ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਆ, ਪਰ ਸਾਊਥ ਕੋਰੀਆ ਦੀ ਆਪਣੀ ਹੀ ਫੈਕਟਰੀ ਇੱਥੇ ਬਣ ਰਹੀ ਸੀ। ਸੋ ਲੱਗਦਾ ਵੀ ਉਹਨਾਂ ਨੇ ਆਪਣੇ ਬੰਦੇ ਹੀ ਜਿਹੜੇ ਇੱਥੇ ਬੁਲਾਏ ਸੀਗੇ, ਪਰ ਆਈਸ ਦੀ ਜਿਹੜੀ ਰੇਡ ਵੱਜਣ ਤੋਂ ਬਾਅਦ 'ਚ ਸਾਰਾ ਕੰਮਕਾਜ ਇੱਕ ਹਿਸਾਬ ਦੇ ਨਾਲ ਠੱਪ ਹੋਇਆ। ਹੰਡਈ ਨੇ ਤਾਂ ਉੱਦਾਂ ਕਿਹਾ ਸੀਗਾ ਵੀ ਉਹ ਅਮਰੀਕਾ ਦੇ ਨਾਲ ਹਰ ਤਰੀਕੇ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰਨਗੇ, ਤਾਂ ਜੋ ਇੱਦਾਂ ਦੀ ਨੌਬਤ ਜਿਹੜੀ ਉਹ ਦੁਬਾਰਾ ਨਾ ਆਵੇ। ਪਰ ਦੋਨਾਂ ਮੁਲਕਾਂ ਦੇ ਵਿੱਚ ਜਿੱਥੇ ਅਜੇ ਸਮਝੌਤੇ ਹੋਇਆਂ ਨੂੰ ਕੁਛ ਕਹਿ ਲਓ ਵੀ ਹਫ਼ਤੇ ਜਾਂ ਮਹੀਨੇ ਹੀ ਹੋਏ ਸੀ, ਇਸ ਪੂਰੀ ਜਿਹੜੀ ਕਹਿ ਸਕਦੇ ਵੀ ਰੇਡ ਤੋਂ ਬਾਅਦ 'ਚ ਕਿਤੇ ਥੋੜ੍ਹੀ ਖਟਾਸ ਜਿਹੜੀ ਉਹ ਆ ਸਕਦੀ ਆ। ਪਰ ਹੋਪਫੁਲੀ ਦੋਨੋਂ ਮੁਲਕ ਲੀਹ ਦੇ ਉੱਤੇ ਆਉਣ ਤੇ ਜਿਹੜੀ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਇਹ ਬਚੀ ਰਵੇ, ਬਰਕਰਾਰ ਰਵੇ, ਤੇ ਹੰਡਈ ਵਾਲੇ ਤੇ ਸਾਊਥ ਕੋਰੀਆ ਵਾਲੇ ਆਪਣੀ ਇਨਵੈਸਟਮੈਂਟ ਨੂੰ ਸਿਰੇ ਜਿਹੜੀ ਉਹ ਲਾ ਕੇ ਛੱਡਣ। ਜੀ।